ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਲੱਕਲੀ ਕਹਿੰਦੇ ਵੀ ਜਿੱਥੇ ਬੱਚੇ ਸੁੱਤੇ ਹੁੰਦੇ ਆ ਉਹਨਾਂ ਦੇ ਥੋੜ੍ਹਾ ਜਿਹਾ ਡਿਸਟੈਂਸ ਦੇ ਉੱਤੇ ਲੱਗੀਆਂ। ਕਿਸੇ ਦੇ ਚੋਟ ਵਗੈਰਾ ਨਹੀਂ ਆਈ। ਸਰਵੇਲੈਂਸ ਕੈਮਰੇ ਦੇ ਮੁਤਾਬਕ ਕਹਿੰਦੇ ਵੀ 11 ਵਜੇ ਰਾਤ ਨੂੰ, 12 ਵਜੇ, ਸਵੇਰੇ 1 ਵਜੇ ਤੇ 1:43 ਤੇ 4 ਵਾਰੀ ਸ਼ੂਟਿੰਗ ਹੋਈ। ਇਹ ਹੈਰਿਸ ਕਾਉਂਟੀ ਦੇ ਸ਼ੈਰਿਫ ਆਫਿਸ ਜੋ ਇਨਵੈਸਟੀਗੇਟ ਕਰ ਰਹੇ ਆ, ਉਹਨਾਂ ਨੇ ਦੱਸਿਆ। ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਘਰ ਦੇ ਉੱਤੇ ਕਿਉਂ ਗੋਲੀਆਂ ਚਲਾਈਆਂ, ਨਾ ਹੀ ਕਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਥ੍ਰੈਟ ਮਿਲੀ ਹੈਗੀ ਆ। ABC7 ਨਿਊਯਾਰਕ ਨੇ ਦੱਸਿਆ ਵੀ ਸਿੱਖ ਕਮਿਊਨਿਟੀ ਨੂੰ ਕੁਈਨਜ਼ ਦੇ ਵਿੱਚ ਰੇਸ਼ੀਅਲੀ ਕਾਫੀ ਹਰਟ ਹੋਈ ਹੈਗੀ ਆ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਬਜ਼ੁਰਗ ਨੂੰ ਕੁੱਟਿਆ, ਉਹ ਤੋਂ ਬਾਅਦ ਆਪਣੇ 2 ਸਿੱਖ ਭਰਾਵਾਂ ਨੂੰ ਕੁੱਟਿਆ ਗਿਆ ਸੀ। ਰੋਬਰੀਜ਼ ਵੀ ਕਈ ਹੋਈਆਂ ਹੈਗੀਆਂ ਨਿਊਯਾਰਕ ਦੇ ਵਿੱਚ। ਸੋ ਸਿੱਖ ਕਮਿਊਨਿਟੀ ਹਮੇਸ਼ਾ ਹੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੁੰਦੀ ਰਹਿੰਦੀ ਹੈਗੀ ਆ। ਡਾਕਟਰ ਹਰਦਮ ਸਿੰਘ ਆਜ਼ਾਦ ਇੱਕ ਚੇਅਰਮੈਨ ਹੈਗੇ ਸਿੱਖ ਨੈਸ਼ਨਲ ਸੈਂਟਰ ਦੇ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਲੋਕ ਇਗਨੋਰੈਂਟ ਹੈਗੇ ਆ, ਉਹਨਾਂ ਨੂੰ ਹਜੇ ਤੱਕ ਵੀ ਨਹੀਂ ਪਤਾ ਵੀ ਸਿੱਖ ਕੌਣ ਆ। ਸਰੋਤਿਆਂ ਨੂੰ ਯਾਦ ਹੋਊਗਾ ਸੰਦੀਪ ਸਿੰਘ ਧਾਲੀਵਾਲ ਆਪਣੇ ਸ਼ੈਰਿਫ ਹੈਰਿਸ ਕਾਉਂਟੀ ਦੇ ਵਿੱਚ ਸੀ, ਜਿੱਥੋਂ ਇੱਕ ਸਦਾਈ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜੀ, ਰੈਗੂਲਰ ਜਿਹੜਾ ਟ੍ਰੈਫਿਕ ਸਟਾਪ ਸੀਗਾ ਤੇ ਉਹਦੇ ਪਿੱਠ ਪਿੱਛੇ ਸਿਰ ਦੇ ਵਿੱਚ ਉਦੋਂ ਸੰਦੀਪ ਢਾਲੀਵਾਲ ਦੇ ਉਸ ਬੰਦੇ ਨੇ ਜਿਹੜੀ ਉਹ ਗੋਲੀ ਮਾਰ ਦਿੱਤੀ ਸੀ। ਮੌਕੇ ਤੇ ਹੀ ਸੰਦੀਪ ਢਾਲੀਵਾਲ ਦੀ ਮੌਤ ਹੋ ਗਈ ਸੀ। ਅਗਲੀ ਖਬਰ ਵਿੱਚ ਚਲੀਏ। ਯੂਐਸ ਆਫੀਸ਼ੀਅਲਸ ਵਰਕ ਕਰ ਰਹੇ ਆ ਦੂਜਾ ਕੋਵਿਡ-19 ਬੂਸਟਰ ਦੇ ਲਈ, ਸਾਰੇ ਅਡਲਟਸ ਲਈ। ਸੋ ਆਪਾਂ ਸਾਰਿਆਂ ਨੇ ਇੱਕ ਟੀਕਾ ਲਾਇਆ, ਫਿਰ ਇੱਕ ਬੂਸਟਰ, ਤੇ ਹੁਣ ਯੂਐਸ ਦੇ ਹੈਲਥ ਆਫੀਸ਼ੀਅਲਸ ਕਹਿੰਦੇ ਆ ਸੈਕੰਡ ਬੂਸਟਰ ਰੈਡੀ ਹੋਊਗਾ। ਯੂਐਸ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਇਹ ਆਪਣੀ ਪ੍ਰਾਇੋਰਟੀ ਬਣਾ ਰਹੇ ਆ। ਦੂਸਰਾ ਬੂਸਟਰ ਉਹਨਾਂ ਲੋਕਾਂ ਲਈ ਹੋਊਗਾ ਜੋ 50 ਸਾਲਾਂ ਤੋਂ ਉੱਪਰ ਹੈਗੇ ਆ, ਜਾਂ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਹੈਗਾ ਆ। ਕਹਿੰਦੇ ਵੀ ਇਹ ਪਿਛਲੇ ਨਵੰਬਰ ਦੇ ਵਿੱਚ ਆਥੋਰਾਈਜ਼ ਕੀਤਾ ਗਿਆ ਸੀ ਬੂਸਟਰ ਸ਼ਾਟ, ਤੇ ਹੁਣ ਇਹਦੇ ਉੱਤੇ ਜਿਹੜਾ ਸੈਕੰਡ ਆ ਕਾਫੀ ਤੇਜ਼ੀ ਨਾਲ ਵਰਕ ਹੋ ਰਿਹਾ, ਕਿਉਂਕਿ ਨਵੇਂ ਕੇਸ BA.5 ਓਮੀਕ੍ਰੌਨ ਸਬ ਵੇਰੀਐਂਟ ਦੇ ਆਏ ਹੈਗੇ ਆ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਇਹ ਦੱਸਿਆ ਕਿ BA.4 ਤੇ BA.5 ਸਬ ਵੇਰੀਐਂਟ ਇਹ 70% ਦੇ ਕਰੀਬ ਕੌਂਸਟੀਟਿਊਟ ਕਰਦੇ ਆ ਜੋ ਨਵੇਂ ਕੇਸ ਆ ਰਹੇ। ਸੋ ਨਵੇਂ ਕੇਸਾਂ ਚੋਂ 70% ਇਹ ਹੈਗੇ ਆ। ਸੋ ਇਹਦੇ ਲਈ ਆਪਾਂ ਸਾਰਿਆਂ ਨੂੰ ਰੈਡੀ ਰਹਿਣਾ ਚਾਹੀਦਾ। ਇੱਕ ਨਵੀਂ ਸਟੱਡੀ ਪਬਲਿਸ਼ ਹੋਈ ਸੀ ਮਈ ਮਹੀਨੇ ਦੇ ਵਿੱਚ, ਉਹਨਾਂ ਨੇ ਕਿਹਾ ਵੀ ਚੌਥਾ ਡੋਜ਼ ਮੋਡਰਨਾ ਜਾਂ ਫਾਈਜ਼ਰ ਬਾਇਓਨਟੈਕ ਦਾ ਕੋਵਿਡ-19 ਵੈਕਸੀਨ ਦੇ ਲਈ ਸਬਸਟੈਂਸ਼ੀਅਲ ਬੂਸਟ ਦੇਊਗਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਕਹਿੰਦੇ ਵੀ ਟੈਂਕਸ ਤੇ ਆਰਟਿਲਰੀ ਦੇ ਨਾਲ ਰੂਸ ਆਪਣੇ ਹਮਲੇ ਯੂਕਰੇਨ ਦੇ ਉੱਤੇ ਹੋਰ ਤੇਜ਼ ਕਰ ਰਿਹਾ ਆ। ਨੌਰਡਗਾਰਡ ਜਿਹੜੀ ਨਾਰਡ ਸਟਰੀਮ 1 ਜਿਹੜੀ ਪਾਈਪਲਾਈਨ ਆ ਉਸ ਨੂੰ ਮੇਨਟੇਨੈਂਸ ਦੇ ਨਾਮ ਦੇ ਉੱਤੇ ਹਾਲ ਦੀ ਘੜੀ ਬੰਦ ਕੀਤਾ ਹੋਇਆ ਆ, ਤੇ ਤੇਲ ਦੀ ਸਪਲਾਈ ਯੂਰਪ ਨੂੰ ਇਸ ਟਾਈਮ ਠੱਪ ਹੋ ਰਹੀ ਆ। ਰੀਸੈਂਟਲੀ ਜਿਹੜੇ ਅਪਾਰਟਮੈਂਟ ਬਲਾਕ ਦੇ ਵਿੱਚ ਰੂਸ ਦੀ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਰਿਹਾਇਸ਼ੀ ਇਲਾਕਿਆਂ ਦੇ ਵਿੱਚ, ਉੱਥੇ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 41 ਜਿਹੜੀ ਉਹ ਹੋ ਚੁੱਕੀ ਆ। ਸਰਚ ਤੇ ਰੈਸਕਿਊ ਦੀਆਂ ਟੀਮਾਂ ਕਹਿੰਦੇ ਵੀ ਇਸ ਮਲਬੇ ਦੇ ਵਿੱਚੋਂ ਜੇ ਕੋਈ ਜੀਵਤ ਆ ਜਾਂ ਜਿਹੜੀਆਂ ਲਾਸ਼ਾਂ ਆ ਉਹਨਾਂ ਨੂੰ ਲੱਭਣ ਦੇ ਵਿੱਚ, ਕੱਢਣ ਦੇ ਵਿੱਚ ਲੱਗੀ ਹੋਈ ਆ। UN ਆਖ ਰਿਹਾ ਆ ਹੁਣ ਤੱਕ ਫਰਵਰੀ ਦੇ ਮਹੀਨੇ 'ਚ ਜਿਹੜਾ ਇਹ ਹੱਲਾ ਸ਼ੁਰੂ ਹੋਇਆ ਸੀ ਯੂਕਰੇਨ ਦੇ ਉੱਤੇ, ਉਸ ਵਿੱਚ 5000 ਤੋਂ ਵੱਧ ਸਿਵਿਲੀਅਨ ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ ਤੇ 6500 ਤੋਂ ਵੱਧ ਜਿਹੜੇ ਜ਼ਖਮੀ ਹੋਏ ਨੇ। ਆਫਿਸ ਆਫ UN ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟ ਉਹਨਾਂ ਨੇ ਇਹ ਚਿੰਤਾ ਜਤਾਈ ਆ ਵੀ ਇਹ ਮਰਨ ਵਾਲਿਆਂ ਦੀ ਸੰਖਿਆ ਜਿਹੜਾ ਟੋਲ ਆ, ਇਹ ਆંકੜਾ ਹੋਰ ਵੀ ਉੱਤੇ ਨੂੰ ਜਾ ਸਕਦਾ ਆ, ਕਿਉਂਕਿ ਜਿਹੜਾ ਆਰਮਡ ਕੌਨਫਲਿਕਟ ਚੱਲ ਰਿਹਾ ਆ ਇਸ ਦੇ ਵਿੱਚ ਲਗਾਤਾਰ ਤੇਜ਼ੀ ਜਿਹੜੀ ਆ ਉਹ ਹੁਣ ਦੇਖ ਰਹੇ ਆ। ਜੀ, ਅਗਲੀ ਖਬਰ